With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸੱਚੋ ਸੱਚ ਵਿੱਚ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ ਕਿ ਅੱਜ ਇੰਟਰਨੈਸ਼ਨਲ ਵਾਟਰ ਡੇ ਹੈ ਤੇ ਇਸ ਬਾਰੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ ਹੁਣ ਸਮਾਂ ਸੀਮਾ ਰੱਖਦਿਆਂ ਨੂੰ ਮੁੱਖ ਰੱਖਦਿਆਂ ਮੈਂ ਜ਼ਿਆਦਾ ਡਿਟੇਲਸ ਤਾਂ ਨਹੀਂ ਜਾਵਾਂਗਾ ਜੀ, ਪਰ ਜਦੋਂ ਅਸੀਂ ਇਸ ਧਰਤੀ ਦੀ ਗੱਲ ਕੀਤੀ ਜਿਹਦਾ 2 ਹਿੱਸਾ ਪਾਣੀ ਹੈ ਤੇ 1 ਹਿੱਸਾ ਧਰਤੀ ਹੈ ਜਿਸ ਦੇ ਉੱਤੇ ਪਿਛਲੇ ਲਗਭਗ 65 ਸਾਲ ਦੇ ਵਿੱਚ 3 ਗੁਣਾ ਆਬਾਦੀ ਹੋ ਗਈ ਹੈ. ਅੱਜ ਤੋਂ 1930s ਦੇ ਵਿੱਚ 2 ਬਿਲੀਅਨ ਦੇ ਕਰੀਬ ਲੋਕ ਸਨ, ਹੁਣ 7 ਬਿਲੀਅਨ ਤੋਂ ਜ਼ਿਆਦਾ ਨੇ ਜੀ. ਸੋ ਜਿਹੜਾ ਪਾਣੀ ਅਦਰਵਾਈਜ਼ ਦਾ ਸੋਰਸ ਹੈ ਹੀ ਹੈ ਸਮੁੰਦਰਾਂ 'ਚ, ਲੇਕਿਨ ਧਰਤੀ ਦੇ ਥੱਲੇ ਵੀ ਪਾਣੀ ਹੈ. ਔਰ ਗੁਰਬਾਣੀ 'ਚ ਬਹੁਤ ਵਾਰ ਇਸ ਅਲੰਕਾਰ ਨੂੰ ਵਰਤਿਆ ਗਿਆ ਹੈ ਕਿ ਕਿਵੇਂ ਉੱਥੋਂ ਹੀ ਪਾਣੀ ਜਾਂਦਾ ਹੈ, ਫਿਰ ਧਰਤੀ ਦੇ ਹੇਠ ਵੀ ਪਾਣੀ ਹੈ. ਔਰ ਇਸ ਪਾਣੀ ਨੂੰ ਜਿਉਂ-ਜਿਉਂ ਜਦੋਂ ਅਸੀਂ ਆਬਾਦੀ ਦੇ ਵਧਾਅ ਦੀ ਗੱਲ ਦੇਖਦੇ ਹਾਂ, ਫਿਰ ਜਿਸ ਤਰੀਕੇ ਨਾਲ ਇੰਡਸਟਰੀਅਲਾਈਜੇਸ਼ਨ ਹੋਈ, ਕੈਮੀਕਲਸ ਬਣੇ, ਅੱਜ ਜੋ ਐਗਰੀਕਲਚਰ ਹੋਏ ਜਿਹਦੇ 'ਚ ਅਸੀਂ ਫਰਟੀਲਾਈਜ਼ਰ ਯੂਜ਼ ਕਰਦੇ ਹਾਂ, ਔਰ ਇਸੇ ਤਰ੍ਹਾਂ ਜਿਹੜਾ ਦਰਿਆਈ ਪਾਣੀਆਂ ਦੇ ਵਿੱਚ ਖਾਸ ਤੌਰ 'ਤੇ ਜੇ ਤੁਸੀਂ ਸਾਊਥ ਏਸ਼ੀਅਨ ਕਾਂਟੈਕਸਟ, ਇੰਡੀਅਨ ਕਾਂਟੈਕਸਟ ਦੇਖੋ ਕਿ ਵੱਡੀਆਂ ਵੱਡੀਆਂ ਫੈਕਟਰੀਆਂ ਜਿਨ੍ਹਾਂ ਦੇ ਵਿੱਚ ਜੋ ਕੁਛ ਬਣ ਰਿਹਾ ਔਰ ਜਿਹੜੇ ਉਹਨਾਂ ਦੇ ਕੈਮੀਕਲ ਨੇ ਉਹ ਸਾਰੇ ਜਿਹੜੇ ਨੇ ਉਹ ਪਾਣੀ ਦੇ ਵਿੱਚ ਰੋੜੇ ਹੁੰਦੇ ਨੇ ਜੀ. ਜੇ ਤੁਸੀਂ ਭਾਰਤ ਦੀਆਂ ਨਦੀਆਂ ਦੇ ਹਵਾਲੇ ਨਾਲ ਦੇਖੋ, ਜਿੱਥੇ ਸਾਰੇ ਪਾਪ ਧੋਣ ਜਾਂਦੇ ਨੇ, ਗੰਗਾ, ਜਮਨਾ, ਗੋਦਾਵਰੀ ਦੇ ਵਿੱਚ ਸਭ ਤੋਂ ਦੁਨੀਆ ਦੀਆਂ ਪੋਲਿਊਟਡ ਨਦੀਆਂ ਨੇ, ਉਹਨਾਂ ਦੇ ਵਿੱਚ ਸਭ ਗੰਦਗੀ ਮੈਲਾ ਤਾਂ ਹੁੰਦਾ ਹੈ, ਮੁਰਦੇ ਵੀ ਉਹਦੇ 'ਚ ਸੁੱਟਦੇ ਨੇ. ਔਰ ਇਸ ਸਾਰੇ 'ਚੋਂ ਔਰ ਇਹ ਚੈਲੰਜ ਕੁੱਲ ਮਨੁੱਖਤਾ ਦੇ ਸਾਹਮਣੇ ਹੈ ਕਿ ਪਾਣੀ ਧਰਤੀ ਹੇਠਲਾ ਪਾਣੀ ਥੱਲੇ ਨੂੰ ਜਾ ਰਿਹਾ ਹੈ. ਜੇ ਅਸੀਂ ਗਲੋਬਲ ਵਾਰਮਿੰਗ ਔਰ ਦੂਜੇ ਫਿਨੋਮੀਨੇ ਇਸ ਲਈ ਆਏ ਵੀ ਅਸੀਂ ਕੁਦਰਤ ਨਾਲ ਛੇੜਛਾੜ ਕੀਤੀ, ਕਿਸ ਕਿਸਮ ਦੀ ਪੋਲਿਊਸ਼ਨ ਹਵਾ ਦੇ ਵਿੱਚ ਹੈ ਔਰ ਪਾਣੀ ਦੇ ਹਵਾਲੇ ਨਾਲ ਤਾਂ ਜਦੋਂ ਅਸੀਂ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ. ਹੁਣ ਦਿਨ ਤੇ ਰਾਤ ਤਾਂ ਨੈਨੀਜ਼ ਨੇ, ਨੈਨੀ ਉਹ ਸਾਨੂੰ ਖਿਡਾ ਰਹੇ ਨੇ, ਦਾਈ ਦਾਇਆ. ਤੇ ਜੇ ਪੌਣ ਹਵਾ ਗੁਰੂ ਹੈ ਤੇ ਪਾਣੀ ਪਿਤਾ ਹੈ. ਔਰ ਇਸ ਧਰਤੀ ਦੇ ਉੱਤੇ ਜਿਹੜੀ ਹੈ ਸਾਡੀ ਹੋਂਦ ਦੇ ਲਈ ਇਹ ਦੋਨੋਂ ਹੀ ਇੰਪੋਰਟੈਂਟ ਹਿੱਸੇ ਨੇ. ਔਰ ਪੌਣ ਦੇ ਨਾਲ ਤਾਂ ਜਿਹੜਾ ਸਾਡਾ ਹਰ ਸਾਹ ਹੀ ਉਹਦੇ ਨਾਲ ਜੁੜਿਆ ਹੋਇਆ, ਸਾਡੀ ਹੋਂਦ ਹੀ ਇਨਫੈਕਟ ਸਾਹ ਦੇ ਨਾਲ ਹੈ. ਜਿਵੇਂ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਹਰ ਜਪੰਦੇ ਆ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ ਮਤ ਕੇ ਜਾਪੈ ਸੌ ਆਵੇ ਕੇ ਨਾ ਆਵੇ ਰਾਮ. ਸਾਹ ਦਾ ਆਣਾ ਹੀ ਜ਼ਿੰਦਗੀ ਹੈ ਜੀ. ਔਰ ਹਵਾ ਅਸੀਂ ਗੰਦੀ ਕਰ ਦਿੱਤੀ. ਇਹ ਸਾਰਾ ਕੁਛ ਅੱਜ ਅਸੀਂ ਜਿਸ ਕਿਸਮ ਦੀ ਆਰਾਮਦਾਇਕ ਜ਼ਿੰਦਗੀ, ਕਾਰਾਂ, ਦੂਜੇ ਤੀਜੇ ਫੈਕਟਰੀਆਂ, ਪੋਲਿਊਸ਼ਨ ਔਰ ਪਾਣੀ ਦਾ ਹਾਲ, ਇਹ ਜਿਹੜਾ ਇਹਨਾਂ ਦੇ ਮਾਹਰ ਸੀ UN ਦੇ ਦੂਜੇ, ਉਹਨਾਂ ਨੇ
ਇਹ 70ਵਿਆਂ ਤੋਂ 80ਵਿਆਂ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਸੀ ਕਿ ਪਾਣੀ ਦੀ ਮਿਕਦਾਰ ਵੀ ਘਟ ਰਹੀ ਹੈ ਔਰ ਪਾਣੀ ਵੀ ਗੰਦਲਾ ਹੋ ਰਿਹਾ। ਔਰ ਫਿਰ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ 1992 ਦੇ ਵਿੱਚ ਯੂਨਾਈਟਿਡ ਨੇਸ਼ਨਸ ਕਾਨਫਰੰਸ ਔਨ এনवायरमेंट ਐਂਡ ਡਿਵੈਲਪਮੈਂਟ ਹੋਈ ਔਰ ਫਿਰ ਉਹਦੀ ਜਿਹੜੀ ਕਾਰਗੁਜ਼ਾਰੀ ਸੀ ਜਾਂ ਉਹਨਾਂ ਦੇ ਮਤੇ ਸੀ ਉਹਦੇ ਤੇ ਬੇਸਡ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾ ਵਰਲਡ ਵਾਟਰ ਡੇ ਡਿਕਲੇਅਰ ਕੀਤਾ ਔਰ ਉਸ ਤੋਂ ਬਾਅਦ ਜਿਵੇਂ ਇਹਨਾਂ ਦਾ ਫੋਕਸ ਹੁੰਦਾ ਹੈ ਲੋਕਾਂ ਨੂੰ ਐਜੂਕੇਟ ਕਰਨਾ, ਉਸ ਪਾਸੇ ਤੋਰਨਾ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਪਾਣੀ ਦੇ ਵਾਟਰ ਡੇ ਦੇ ਉੱਤੇ ਉਹ ਹੈ ਵਾਟਰ ਐਂਡ ਜੌਬਸ। ਹੁਣ ਮੈਂ ਇਕੱਲਾ ਐਲੈਬੋਰੇਟ ਨਹੀਂ ਕਰ ਸਕਦਾ ਵੀ ਇਹਦੀ ਕੀ ਅਹਿਮੀਅਤ ਹੈ ਕਿ ਵਾਟਰ ਤੇ ਜੌਬਸ ਦਾ ਆਪਸੀ ਕੀ ਸੰਬੰਧ ਹੈ। ਹੁਣ ਇਸੇ ਤਰ੍ਹਾਂ 2015 ਦੇ ਵਿੱਚ ਜਦੋਂ ਇਹਨਾਂ ਦਾ ਥੀਮ ਸੀ ਵਾਟਰ ਐਂਡ ਸਸਟੇਨੇਬਲ ਡਿਵੈਲਪਮੈਂਟ ਕਿ ਜਿਹੜਾ ਵਿਕਾਸ ਹੈ ਜੇ ਉਹਨੂੰ ਤੁਸੀਂ ਸਸਟੇਨ ਕਰਨਾ ਹੈ ਤੇ ਪਾਣੀ ਦੀ ਕੀ ਅਹਿਮੀਅਤ ਹੈ। 2014 ਚ ਸੀ ਵਾਟਰ ਐਂਡ ਐਨਰਜੀ ਕਿਉਂਕਿ ਜਿਵੇਂ ਸਾਰਾ ਹੀ ਭਾਖੜਾ ਹੈ, ਥੀ ਹੈ, ਪੌਂਗ ਹੈ, ਉਹ ਹਾਈਡਰੋ ਪਾਵਰ ਜਨਰੇਟ ਹੁੰਦੀ ਹੈ ਤੇ ਜੇ ਪਾਣੀ ਦੀ ਮਿਕਦਾਰ ਘਟ ਰਹੀ ਹੈ, ਗਲੇਸ਼ੀਅਰ ਬੇਟਾਈਮੇ ਪਿਘਲ ਰਹੇ ਨੇ, ਬਰਸਾਤਾਂ 'ਚ ਮੀਂਹ ਨਹੀਂ ਪੈ ਰਹੇ ਤੇ ਫਿਰ ਤੁਹਾਡਾ ਪਾਵਰ ਸੈਕਟਰ, ਹਾਈਡਰੋ ਸੈਕਟਰ ਕਿਵੇਂ ਪ੍ਰਭਾਵਿਤ ਹੋ ਰਿਹਾ। ਇਸੇ ਤਰ੍ਹਾਂ 2013 ਦੇ ਵਿੱਚ ਥੀਮ ਸੀ ਵਾਟਰ ਕੋਆਪਰੇਸ਼ਨ ਕਿ ਉਹਦੇ 'ਚ ਬੇਸ਼ੱਕ ਵਾਟਰ ਦੇ ਮਾਮਲੇ 'ਚ, ਦਰਿਆਈ ਪਾਣੀਆਂ ਦੇ ਮਾਮਲੇ 'ਚ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਨੇ ਉਹਦੀ ਅਸੀਂ ਗੱਲ ਕਰਾਂਗੇ, ਪਰ ਇਹ ਹੈ ਵੀ ਇਨ ਦਾ ਐਂਡ ਆਫ ਦਾ ਡੇ ਸਾਨੂੰ ਆਪਸ 'ਚ ਕੋਆਪਰੇਟ ਕਰਕੇ ਕਿ ਕਿਵੇਂ ਵਾਟਰ ਅਸੀਂ ਪ੍ਰੀਜ਼ਰਵ ਕਰਨਾ ਹੈ, ਵਾਟਰ ਨੂੰ ਸੰਭਾਲਣਾ ਹੈ, ਬੇਲੋੜਾ ਉਸ ਦਾ ਇਸਤੇਮਾਲ ਜਿਹੜਾ ਹੈ ਬਾਹਰ ਪਾਈਪਾਂ ਲੈ ਕੇ ਲੱਗੇ ਹੁੰਦੇ ਨੇ ਗੱਡੀਆਂ ਧੋਣ ਔਰ ਜਿਸ ਕਿਸਮ ਦਾ ਗਾਰਡਨ ਬਾਗਾਂ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਵਿੱਚ ਤੁਸੀਂ ਬੇਲੋੜਾ ਪਾਣੀ ਜਿਵੇਂ ਸਾਡੇ ਝੋਨਾ ਲਾ ਕੇ ਜਿਸ ਤਰੀਕੇ ਨਾਲ 3 ਗੁਣਾ ਪਾਣੀ ਜਿੰਨੀ ਕੁ ਉੱਥੇ ਅਸੀਂ ਐਗਰੀਕਲਚਰ 'ਚ ਕਰਦੇ ਹਾਂ ਇਜ਼ਰਾਈਲ ਉਸ ਤੋਂ 1/3 ਪਾਣੀ ਦੇ ਨਾਲ ਉੱਥੇ ਪ੍ਰੋਡਿਊਸ ਹੁੰਦਾ ਹੈ। ਸੋ ਇਹ ਜੇ ਕੋਆਪਰੇਸ਼ਨ ਨਹੀਂ ਹੈ, ਇੱਕ ਦੂਜੇ ਦੇ ਜਿਹੜੇ ਐਡਵਾਈਜ਼ਰ ਮਾਹਿਰ ਨਹੀਂ ਨੇ ਤੇ ਪਾਣੀ ਜਿਹੜਾ ਹੈ ਉਹ ਡਿਸਟਰੋਏ ਹੋ ਰਿਹਾ। ਫਿਰ 2012 ਦਾ ਥੀਮ ਸੀ ਵਾਟਰ ਐਂਡ ਫੂਡ ਸਿਕਿਉਰਿਟੀ ਕਿ ਜੇ ਪ੍ਰੋਪਰ ਪਾਣੀ ਨਹੀਂ ਹੈ, ਹੁਣ ਕਹੀ ਜਾਓ ਜੀ ਗ੍ਰੀਨ ਬ੍ਰੈਡ ਬਾਸਕਟ ਫਲਾਣਾ ਪੰਜਾਬ ਦੀ, ਪਰ ਜੋ ਹਾਲ ਉਹਨਾਂ ਨੇ ਪਾਣੀ ਦਾ ਕਰ ਦਿੱਤਾ ਔਰ ਜਿਸ ਕਿਸਮ ਦਾ ਪਾਣੀ ਦਾ ਲੈਵਲ, ਕੱਲ ਹੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ 47 ਤੋਂ ਬਾਅਦ ਜਿਹੜੇ ਉੱਧਰ ਆਏ ਉਹ ਕਹਿੰਦੇ ਸੀ ਜੀ ਇੱਥੇ ਤਾਂ ਈਵਨ ਦੁਆਬੇ 'ਚ, ਮਾਝੇ 'ਚ, ਮਾਲਵੇ 'ਚ ਉੱਥੇ ਜ਼ਿਆਦਾ ਰੇਤਾ ਦੂਜਾ ਤੀਜਾ ਸੀ ਵੀ 10-10 ਫੁੱਟ ਦੇ ਉੱਤੇ ਪਾਣੀ ਸੀ, 15-15 ਫੁੱਟ ਦੇ ਉੱਤੇ ਸੀ। ਅੱਜ ਤੁਹਾਡੇ ਉਹਨਾਂ ਇਲਾਕਿਆਂ 'ਚ ਜਿਹੜਾ ਤੁਸੀਂ 130 ਫੁੱਟ 140 ਫੁੱਟ ਉਹ ਵੀ ਇਰੀਗੇਸ਼ਨ ਵਾਟਰ ਜਿਹੜਾ ਅਜੇ ਵੀ ਗੰਦਾ ਹੈ ਔਰ ਜਿਨ੍ਹਾਂ ਨੇ ਡਰਿੰਕਿੰਗ ਵਾਟਰ ਹੈ ਘਰਾਂ ਦੇ ਵਿੱਚ ਉਹ ਜਾ ਕੇ 150 ਤੋਂ ਵੀ ਥੱਲੇ 170 ਫੀਟ ਦੇ ਉੱਤੇ ਲਾਏ ਹੋਏ ਨੇ, ਦੂਜੇ ਪਾਸੇ ਵੀ ਸਬਮਰਸੀਬਲ ਪੰਪ ਨੇ। ਸੋ ਜੇ ਇਨ ਦਾ ਐਂਡ ਆਫ ਦਾ ਡੇ ਇਕੱਲਾ ਸਿਰਫ ਪਾਣੀ ਪੀਣ ਦੇ ਲਈ ਸਾਫ਼ ਜ਼ਰੂਰੀ ਨਹੀਂ ਹੈ, ਜੇ ਇਰੀਗੇਸ਼ਨ ਦੇ ਮਾਮਲੇ 'ਚ ਵੀ ਜਿਹੜੀ ਹੈ ਉਹ ਨਹੀਂ ਡਰਟੀ ਪਾਣੀ ਹੋਏਗਾ ਤੇ ਅੱਜ ਹਾਲ ਦੇਖ ਲਓ ਪੰਜਾਬ, ਕੈਂਸਰ, ਐਲਰਜੀਜ਼, ਕਿਸ ਕਿਸਮ ਦੀਆਂ ਬਿਮਾਰੀਆਂ। ਇੱਕ ਸੱਜਣ ਉੱਥੋਂ LA ਤੋਂ ਦਿੱਲੀ ਗਏ ਸੀ ਤੇ ਆਏ, ਮੈਂ ਕਿਹਾ 2 ਹਫ਼ਤੇ ਲਈ ਮੈਂ ਕਿਹਾ ਜੀ LA ਰਹਿੰਦੇ ਨੇ, ਮੈਂ ਕਿਹਾ ਜੀ ਕਿਵੇਂ ਹੋਇਆ, ਕਹਿੰਦੇ ਜੀ 1 ਹਫ਼ਤਾ ਬਿਮਾਰੀ 'ਚ ਗੁਜ਼ਾਰਿਆ ਤੇ ਹਫ਼ਤਾ ਇਹ ਰਿਹਾ ਕਿ ਕਦੋਂ ਨਿਕਲੀਏ। ਮੈਂ ਕਿਹਾ ਕੀ, ਕਹਿੰਦੇ ਜੀ ਉੱਥੇ ਇੰਨੀਆਂ ਜ਼ਬਰਦਸਤ ਗੰਦਾ ਉੱਥੇ এনवायरमेंट ਹੋਇਆ ਹੋਇਆ ਵੀ ਐਲਰਜੀਜ਼ ਔਰ ਦੂਜੇ ਉਹ 'ਚੋਂ ਉੱਠ ਹੀ ਨਹੀਂ ਸਕੇ। ਔਰ 2011 ਦੇ ਵਿੱਚ ਉਹਨਾਂ ਦਾ ਥੀਮ ਸੀ ਵਾਟਰ ਫਾਰ ਸਿਟੀਜ਼। ਹੁਣ ਸ਼ਹਿਰ, ਲੋਕ ਪਿੰਡਾਂ 'ਚੋਂ ਨਿਕਲ ਕੇ ਸ਼ਹਿਰਾਂ 'ਚ ਆ ਰਹੇ ਨੇ, ਦੁਨੀਆ ਭਰ 'ਚ ਫਿਨੋਮੇਨ ਹੈ, ਪਰ ਪਾਣੀ ਕਿੱਥੇ ਹੈ ਜੀ। ਔਰ ਇਹੀ ਹਾਲ ਹੈ ਹੁਣ ਉਹ ਦਿੱਲੀ ਹਰਿਆਣੇ ਵਾਲਿਆਂ ਨੇ 2 ਦਿਨ ਤੋਂ ਰੋਕਿਆ ਹੋਇਆ 25% ਪਾਣੀ, ਫਿਰ ਨਹਾਉਣਾ ਗਿਆ ਦਿੱਲੀ ਵਾਲਿਆਂ ਦਾ, ਪਾਣੀ ਕਿੱਥੋਂ ਪੀਣਗੇ। ਸੋ ਜਦੋਂ ਇਹਨਾਂ ਨੇ UN ਨੇ ਕਿਹਾ ਵੀ ਇਸ ਸਦੀ ਦੀਆਂ ਜੰਗਾਂ ਪਾਣੀ ਦੇ ਉੱਤੇ ਹੋਣਗੀਆਂ, ਪਾਣੀ ਸਿਰਫ ਪੀਣ ਤੱਕ, ਪਾਣੀ ਤਾਂ ਸਾਡਾ ਐਵੇਂ ਨਹੀਂ ਗੁਰੂ ਸਾਹਿਬ ਨੇ ਪਾਣੀ ਪਿਤਾ ਕਿਹਾ ਜੀ, ਪਿਓ ਤੋਂ ਬਿਨਾਂ ਤਾਂ ਹੋਂਦ ਹੀ ਨਹੀਂ ਹੁੰਦੀ। ਔਰ ਇਹੀ ਕਾਰਨ ਹੈ ਲਾਈਫ ਨੂੰ ਸਸਟੇਨ ਹੀ ਵਾਟਰ ਕਰਦਾ। ਔਰ ਜਦੋਂ ਬਹੁਤ ਵਾਰੀ ਤਾਂ ਡਿਬੇਟ ਇਹੀ ਹੁੰਦੀ ਹੈ ਜੀ ਮਾਸ ਖਾਣਾ ਜਾਇਜ਼ ਹੈ ਨਹੀਂ ਹੈ ਕੀ ਨਹੀਂ ਹੈ, ਪਰ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਗੁਰੂ ਨਾਨਕ ਸਾਹਿਬ ਉਸ ਡਿਬੇਟ ਨੂੰ ਕਿਸ ਲੈਵਲ ਤੱਕ ਲੈ ਕੇ ਗਏ ਤੇ ਗੁਰੂ ਨਾਨਕ ਸਾਹਿਬ ਨੇ ਤਾਂ ਇਹ ਵੀ ਯਾਦ ਕਰਵਾਇਆ ਕਿ ਭਾਈ ਇਹ ਜਿਹੜਾ ਪਾਣੀ ਹੈ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਮੰਨੀ ਹੈ ਕਿਉਂ ਕਰ ਪਰੈ ਰਸੋਏ ਨਾਨਕ। ਹੁਣ ਇਹ ਸਾਰੇ ਨੂੰ ਜਦੋਂ ਗੱਲ ਪਹਿਲੀ ਲਾਈਫ ਪਾਣੀ ਹੈ, ਹੁਣ ਜੇ ਪਾਣੀ ਨਹੀਂ ਹੈ ਤਾਂ ਲਾਈਫ ਰੁਮਕਦੀ ਨਹੀਂ ਬਾਈ। ਬਾਕੀ ਡਿਬੇਟ ਤਾਂ ਬਾਅਦ ਦੀ ਗੱਲ ਹੈ, ਉਹ ਵੈਜੀਟੇਬਲਸ ਹੋਣ, ਉਹ ਐਨੀਮਲਸ ਹੋਣ, ਆਧਾਰ ਪਾਣੀ ਹੈ। ਸੋ ਹੁਣ ਜਿਹੜੇ ਬਾਹਰ ਪਲੈਨਟਸ ਨਵੇਂ ਲੱਭਦੇ ਨੇ, ਮੂਨ ਤੇ ਮਾਰਸ ਤੇ ਪਹਿਲਾਂ ਪਾਣੀ ਦੇਖਦੇ ਨੇ ਕਿ ਵੀ ਜੇ ਪਾਣੀ ਹੋਏਗਾ ਤੇ ਲਾਈਫ ਸੀ ਕਦੇ,
ਜੇ ਪਾਣੀ ਹੈ ਤਾਂ ਕਦੇ ਲਾਈਫ ਹੋਏਗੀ। ਸੋ ਸ਼ਹਿਰ ਵਸ ਰਹੇ ਨੇ, ਲੇਕਿਨ ਜੇ ਪਾਣੀ ਕਿੱਥੋਂ ਆਏਗਾ ਅਲਟੀਮੇਟਲੀ? ਜ਼ਮੀਨ ਵਿੱਚ ਵੀ ਕਿੰਨਾ ਕੁ ਤੁਸੀਂ ਕੱਢਦੇ ਜਾਓਗੇ? ਹੁਣ ਜਦੋਂ ਡੀਪ ਹੁੰਦਾ ਜਾਂਦਾ ਹੈ, ਥੱਲੇ ਮੁੜ ਕੇ ਤੇਲ ਹੀ ਨਿਕਲਣਾ ਹੈ। ਹੁਣ ਤੇਲ ਕਾਰਾਂ 'ਚ ਤਾਂ ਠੀਕ ਹੈ ਪਿਆ ਹੈਗਾ, ਪੀਣੋਂ ਤਾਂ ਰਹਿ ਤੇਲ। ਔਰ 2010 ਸੀ ਵਾਟਰ ਕੁਆਲਿਟੀ, ਕਿ ਵੀ ਜਿਹੜੀ ਕੁਆਲਿਟੀ ਆਫ ਵਾਟਰ ਹੈ ਕੀ ਹੈ। 2009 ਦਾ ਥੀਮ ਸੀ ਟਰਾਂਸ ਬਾਉਂਡਰੀ ਵਾਟਰਸ, ਜਿਹੜਾ ਬਾਉਂਡਰੀਜ਼ ਤੋਂ ਦੂਜੇ। 2008 ਦਾ ਥੀਮ ਸੀ ਇੰਟਰਨੈਸ਼ਨਲ ਈਅਰ ਆਫ ਸੈਨੀਟੇਸ਼ਨ। ਹੁਣ ਤੁਸੀਂ ਭਾਰਤ ਦਾ ਹਾਲ ਦੇਖ ਲਓ ਸੈਨੀਟੇਸ਼ਨ ਦਾ ਕੀ ਹੈ, ਕਿਵੇਂ ਲੋਕ ਕਰਦੇ ਨੇ। ਉਹੀ ਗੰਦੇ ਡੱਬਾ ਬਾਹਰ ਲਿਜਾ ਜਾਂਦੇ ਨੇ ਜੰਗਲ ਪਾਣੀ ਜਾਣ ਲਈ ਖੇਤਾਂ 'ਚ, ਉਹ ਕਿੰਨਾ ਕੁ ਸਾਫ਼ ਹੁੰਦਾ ਹੈ ਔਰ ਕੀ ਉਹਦੇ 'ਚੋਂ ਨਿਕਲਦਾ ਹੈ ਔਰ ਕਿਸ ਕਿਸਮ ਦੀਆਂ ਫਿਰ ਬਿਮਾਰੀਆਂ ਉਹਦੇ 'ਚੋਂ ਪੈਦਾ ਹੁੰਦੀਆਂ ਨੇ। 2007 ਦਾ ਥੀਮ ਸੀ ਵਾਟਰ ਸਕ੍ਰੈਸਿਟੀ, ਕਿ ਪਾਣੀ ਦੀ ਕਿਵੇਂ ਕਮੀ ਹੋ ਰਹੀ। 2006 ਸੀ ਵਾਟਰ ਐਂਡ ਕਲਚਰ। ਹੁਣ ਉਹਦੇ 'ਚ ਉਹਨਾਂ ਨੇ ਵਾਟਰ ਐਂਡ ਕਲਚਰ 'ਚ ਤਿਲਕ ਵਾਲਿਆਂ ਦੀਆਂ ਵੀ ਫੋਟੋਆਂ ਦਿੱਤੀਆਂ ਕਿ ਬਈ ਉਹ 2-2 ਕਰੋੜ ਲੋਕ ਤਾਂ ਨਹਾਉਂਦੇ ਨੇ ਉੱਥੇ ਜਾ ਕੇ ਪਾਣੀ ਦੇ ਵਿੱਚ, ਜਿਹੜਾ ਨਹੀਂ ਵੀ ਗੰਦਾ ਅੱਗੋਂ ਹੋਰ ਗੰਦਾ ਕਰ ਦਿੰਦੇ ਨੇ। ਕਿ ਭਾਈ ਹੁਣ ਕਲਚਰ ਨਾਲ ਜੁੜਿਆ ਹੋਇਆ ਕਿ ਜੀ ਪਾਣੀ ਦੇ ਨਾਲ ਨਹਾ ਕੇ ਤੁਹਾਡੇ ਪਾਪ ਦੂਰ ਹੋਣੇ। ਉਹ ਵੀ ਇੱਕੋ ਥਾਂ ਤੇ ਦਰਿਆ 'ਚ ਇੱਕੋ ਹੀ ਉਹ ਘਾਟ, ਗੰਗਾ ਘਾਟ ਹੋਏ, ਜਮਨਾ ਘਾਟ ਹੋਏ, ਉੱਥੇ ਤੁਸੀਂ ਜਾ ਕੇ ਦੇਖੋ ਜੇ ਉਹਨਾਂ ਦਾ ਵਾਟਰ ਟੈਸਟ ਹੋਏ 10,000 times more polluted than anywhere polluted water in the world. ਸੋ ਉਹ ਤਿਲਕਧਾਰੀ ਦੀ ਫੋਟੋ ਦਿੱਤੀ ਹੋਈ ਆ ਨਾਲ ਕਿ ਬਈ ਇਹ ਨਹਾ ਰਿਹਾ ਉੱਥੇ ਤੀਰਥ। 2005 ਦਾ ਥੀਮ ਸੀ ਵਾਟਰ ਫਾਰ ਲਾਈਫ। 2004 ਸੀ ਵਾਟਰ ਐਂਡ ਡਿਜ਼ਾਸਟਰ, ਜੇ ਪਾਣੀ ਨਹੀਂ ਹੈ ਤਾਂ ਕਿਉਂ ਜਿਹੀਆਂ ਡਿਜ਼ਾਸਟਰਸ ਨੇ। 2003 ਸੀ ਵਾਟਰ ਫਾਰ ਫਿਊਚਰ। 2002 ਸੀ ਵਾਟਰ ਫਾਰ ਡਿਵੈਲਪਮੈਂਟ। 2001 ਸੀ ਵਾਟਰ ਫਾਰ ਹੈਲਥ ਟੇਕਿੰਗ ਚਾਰਜ। 2000 ਦਾ ਸੀ ਵਾਟਰ ਫਾਰ ਦਾ 21st century। 1999 ਸੀ everyone lives downstream, everyone lives downstream, ਕਿ ਵੀ ਅਪਰ ਰਾਈਪੇਰੀਅਨ ਲੋਅਰ ਰਾਈਪੇਰੀਅਨ ਦੀ ਗੱਲ। 1998 ਸੀ ਗਰਾਊਂਡ ਵਾਟਰ ਦਾ ਇਨਵਿਜ਼ੀਬਲ ਰਿਸੋਰਸ, ਕਿ ਭਾਵੇਂ ਜੇ ਸਾਨੂੰ ਨਜ਼ਰ ਨਹੀਂ ਆ ਰਿਹਾ ਪਰ ਅਸੀਂ ਉਜਾੜ ਰਹੇ ਹਾਂ ਉਸ ਰਿਸੋਰਸ। 1997 ਸੀ ਦਾ ਵਰਲਡਸ ਵਾਟਰ ਇਜ਼ ਦੇਅਰ ਇਨਫ, ਕਿ ਜਿੰਨੀ ਤੇਜ਼ੀ ਨਾਲ ਆਬਾਦੀ ਵੱਧ ਰਹੀ ਹੈ ਸਾਡੇ ਕੋਲ ਇਨਫ ਪਾਣੀ ਹੈ। 1996 ਦਾ ਸੀ ਵਾਟਰ ਫਾਰ ਥਰਸਟੀ ਸਿਟੀ। 1995 ਸੀ ਵਿਮਨ ਐਂਡ ਵਾਟਰ, ਔਰ ਇਹ ਉਹਨਾਂ ਨੇ ਬੜਾ ਯੂਨੀਕ ਦਾ ਇੰਟਰਨੈਸ਼ਨਲ ਥੀਮ ਫॉर द डे विमेन एंड वाटर। द डिपार्टमेंट ऑफ वाटर अफेयर्स ऑर्गेनाइज 2 मेन एक्टिविटीज फॉर द सेलिब्रेशन ऑफ द डे ऑन वाटर पोल्यूशन एंड एनवायरनमेंट डिग्रेडेशन। सो ਅਸੀਂ ਬਹੁਤੇ ਵੇਰਵੇ ਚ ਨਹੀਂ ਜਾ ਸਕੇ, ਪਰ 2 ਪਾਰਟ ਮੈਂ ਸਮਝਦਾ ਹਾਂ ਵੀ ਸਾਡਾ ਕੰਟੈਕਸਟ ਅੱਜ ਕੱਲ ਪੰਜਾਬ ਦੇ ਵਿੱਚ SYL ਕਨਾਲ ਦਾ ਇਸ਼ੂ, ਅੱਜ ਸੈਂਟਰ ਗਵਰਨਮੈਂਟ ਦੀ ਇੱਕ ਟੀਮ ਉਹਨਾਂ ਨੇ ਭੇਜੀ ਕਿ ਜੀ ਦੇਖੋ ਕਿੱਥੇ ਕਿੱਥੇ ਭਰਿਆ ਗਿਆ, ਭਰੀ ਹੈ ਨਹਿਰ, ਲੋਕਾਂ ਨੇ ਪ੍ਰੋਟੈਸਟ ਵੀ ਕੀਤਾ। ਸੋ ਜਦੋਂ ਅਸੀਂ ਵਾਟਰ ਦੀ ਗੱਲ ਕਰਦੇ ਹਾਂ ਔਰ ਕਿਵੇਂ ਅਸੀਂ ਦੇਖ ਰਹੇ ਹਾਂ ਕਿ ਸਾਡਾ ਸੂਬਾ ਹੀ ਜਿਹਨੇ ਨਾ ਹੀ ਪਾਣੀਆਂ ਤੋਂ ਡਰਾਈਵ ਕੀਤਾ, 5 ਆਬ 5 ਪਾਣੀ। ਜੇ ਪਾਣੀ ਨਹੀਂ ਹੈ ਤਾਂ 5 ਆਬ ਨਹੀਂ ਹੈ ਸਾਡੇ ਕੋਲ। ਕੋਈ ਸੋਨਾ ਚਾਂਦੀ, ਕੋਈ ਤੇਲ, ਕੋਈ ਕੋਲਾ, ਕੋਈ ਹੋਰ ਨਹੀਂ ਹੈ। ਸਾਡੀ ਧਰਤੀ ਦੀ ਖੂਬਸੂਰਤੀ ਪਾਣੀ ਹੈ। ਔਰ ਕਿਵੇਂ ਪਹਿਲਾਂ ਹੀ 2.5 ਦਰਿਆ ਰਹਿ ਗਏ 47 ਦੀ ਵੰਡ ਨੇ, ਫਿਰ ਜੋ ਕੁਛ ਹੈ ਉਹਦੀ ਕਿਵੇਂ ਲੁੱਟ ਮਚਾਈ ਹੋਈ ਹੈ, ਰਹਿੰਦੇ ਨੂੰ ਲੁੱਟਣ ਦੇ ਲਈ ਫਿਰ ਕਿਵੇਂ ਤਿਆਰ ਨੇ। ਔਰ ਜੋ ਹਾਲ ਪੰਜਾਬ ਦੇ ਵਿੱਚ ਜ਼ਹਿਰੀ ਹੋ ਚੁੱਕਾ ਪਾਣੀ ਹੈ। ਅੱਜ ਇੱਕ ਮੈਨੂੰ ਚਲੋ ਇਸ ਗੱਲ ਦੀ ਖੁਸ਼ੀ ਹੋਈ ਵੀ 1-2 ਪੰਜਾਬੀ ਅਖਬਾਰਾਂ ਨੇ 1-2 ਆਰਟੀਕਲ ਅੱਜ ਵਾਟਰ ਡੇ ਤੇ ਕੱਢੇ ਨੇ। ਕੋਈ ਸੱਜਣ ਨੇ ਗੁਰਸੇਵਕ ਸਿੰਘ ਸੋਲ, ਉਹਨਾਂ ਨੇ ਅੱਜ ਜਲ ਦਿਵਸ ਤੇ ਵਿਸ਼ੇਸ਼ 2.5 ਦਰਿਆਵਾਂ ਵਾਲੇ ਸੂਬੇ ਪੰਜਾਬ ਦਾ ਜ਼ਹਿਰੀ ਹੋ ਚੁੱਕਾ ਹੈ ਪਾਣੀ, ਉਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਭਾਈ ਅੱਜ ਯੂਰੇਨੀਅਮ ਦੀ ਜਿਹੜੀ ਮਿਕਦਾਰ ਹੈ ਪਾਣੀ 'ਚ ਲਗਾਤਾਰ ਵੱਧ ਰਹੀ ਹੈ। ਔਰ ਜਿਹੜੀ ਬੰਬਈ ਤੋਂ ਭਾਵਾ ਐਟੋਮਿਕ ਰਿਸਰਚ ਸੈਂਟਰ ਨੇ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੀ ਜਾਂਚ ਮਗਰੋਂ ਚਿੰਤਾਜਨਕ ਰਿਪੋਰਟ ਪੇਸ਼ ਕੀਤੀ ਸੀ। ਔਰ ਇਹਦੇ 'ਚ ਸਾਬਤ ਹੋਇਆ ਸੀ ਕਿ ਕਿਵੇਂ ਦੁਆਬਾ ਤੇ ਮਾਝਾ ਦੇ ਖੇਤਰ 'ਚ ਵੀ ਯੂਰੇਨੀਅਮ ਤੱਤ ਬਹੁਤ ਵੱਡੇ ਪੈਮਾਨੇ ਤੇ ਹੈ। ਔਰ ਜਿਹੜੇ ਪੰਜਾਬ ਸਰਕਾਰ ਦੇ ਸਿੰਚਾਈ ਮਹਿਕਮੇ ਦੇ ਅੰਕੜੇ ਦੱਸਦੇ ਨੇ ਕਿ 2014-2015 ਦੌਰਾਨ ਸੂਬੇ 'ਚ ਪਾਣੀ ਦਾ ਪੱਧਰ 70 ਸੈਂਟੀਮੀਟਰ ਹੇਠਾਂ ਨੂੰ ਚਲਾ ਗਿਆ। ਔਰ ਇਹਦੇ 'ਚ ਅੱਗੇ ਉਹ ਜਿਹੜੀ ਭਾਵਾ ਐਟੋਮਿਕ ਰਿਸਰਚ ਦੀ ਰਿਪੋਰਟ ਹੈ ਉਹਨਾਂ ਨੇ ਦੱਸਿਆ ਕਿ ਵੀ ਕਿਵੇਂ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹਿਆਂ 'ਚ ਕਿੰਨੀ ਮਕਦਾਰ ਹੈ। ਹੁਸ਼ਿਆਰਪੁਰ ਜ਼ਿਲ੍ਹੇ ਜਿਹੜਾ ਜ਼ਮੀਨਦੋਜ਼ ਪਾਣੀ ਦੇ 51 ਸੈਂਪਲ ਉਹਨਾਂ ਨੇ ਲਏ, ਜਿਨ੍ਹਾਂ 'ਚੋਂ 6 ਸੈਂਪਲ ਯੂਰੇਨੀਅਮ ਦੀ ਵਧੇਰੇ ਮਾਤਰਾ ਕਾਰਨ ਫੇਲ ਹੋਏ। ਜਲੰਧਰ ਜ਼ਿਲ੍ਹੇ 'ਚ 50 ਸੈਂਪਲਾਂ 'ਚੋਂ 23 ਸੈਂਪਲ ਫੇਲ ਹੋਏ। ਕਪੂਰਥਲਾ ਦੇ 25 ਸੈਂਪਲਾਂ 'ਚੋਂ 9 ਸੈਂਪਲ ਫੇਲ ਹੋਏ। ਅੰਮ੍ਰਿਤਸਰ ਦੇ 9 ਸੈਂਪਲ ਅੰਮ੍ਰਿਤਸਰ ਜ਼ਿਲ੍ਹੇ 'ਚ ਵੀ ਫੇਲ ਹੋਏ। ਗੁਰਦਾਸਪੁਰ 'ਚ 4 ਸੈਂਪਲ ਫੇਲ ਹੋਏ। ਤਰਨਤਾਰਨ ਦੇ 56 ਸੈਂਪਲਾਂ 'ਚੋਂ 35 ਸੈਂਪਲ ਫੇਲ ਹੋਏ। ਬਰਨਾਲੇ ਦੇ 106 ਸੈਂਪਲਾਂ 'ਚੋਂ 102 ਫੇਲ ਹੋਏ। ਹੁਣ ਇਹ ਜਿਹੜੀ ਬੈਲਟ ਹੈ ਸਭ ਕੈਂਸਰ ਬੈਲਟ ਹੈ, ਦੁਨੀਆ 'ਚ ਹਾਈਐਸਟ ਇਨਸੀਡੈਂਸ ਹੋਏਗੀ ਕੈਂਸਰ ਦੀ। ਔਰ ਬਠਿੰਡਾ ਦੇ
49 ਸੈਂਪਲਾਂ ਚੋਂ 36 ਸੈਂਪਲ ਫੇਲ ਹੋਏ। ਫਰੀਦਕੋਟ ਦੇ 11 ਚੋਂ 5 ਸੈਂਪਲ ਫੇਲ ਹੋਏ। ਫਤਿਹਗੜ੍ਹ ਸਾਹਿਬ ਦੇ 26 ਸੈਂਪਲਾਂ ਚੋਂ 14 ਫੇਲ। ਫਿਰੋਜ਼ਪੁਰ ਦੇ 345 ਸੈਂਪਲਾਂ ਚੋਂ 260 ਸੈਂਪਲ ਫੇਲ। ਲੁਧਿਆਣੇ 'ਚ 280 ਚੋਂ 196 ਫੇਲ। ਮਾਨਸਾ ਜ਼ਿਲ੍ਹੇ 26 ਸੈਂਪਲਾਂ ਚੋਂ 16 ਫੇਲ। ਮੋਗਾ ਜ਼ਿਲ੍ਹੇ 'ਚ 232 ਸੈਂਪਲਾਂ ਚੋਂ 222 ਫੇਲ। ਤੁਸੀਂ ਅੰਦਾਜ਼ਾ ਲਾ ਲਓ ਵੀ ਕਿਸ ਲੈਵਲ ਦਾ ਯੂਰੇਨੀਅਮ ਹੈ। ਔਰ ਪਟਿਆਲਾ ਜ਼ਿਲ੍ਹੇ ਦੇ 88 ਸੈਂਪਲਾਂ ਚੋਂ 66 ਫੇਲ ਤੇ ਸੰਗਰੂਰ ਜ਼ਿਲ੍ਹੇ ਦੇ 140 ਸੈਂਪਲਾਂ ਚੋਂ 132 ਸੈਂਪਲ ਜਿਹੜੇ ਨੇ ਫੇਲ ਹੋਏ। ਔਰ ਇਸੇ ਤਰ੍ਹਾਂ 110 ਬਲਾਕਾਂ 'ਚ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ਗੰਭੀਰ ਹੈ। ਔਰ ਇਸ ਸਾਰੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਅਸੀਂ ਸਾਡੀ ਲੁੱਟ ਇੱਕ ਵੱਖਰੀ ਕਿਸਮ ਦੀ ਹੈ। ਔਰ ਕਿਵੇਂ ਇਸ ਪਾਣੀ ਦਾ ਜਿਹੜਾ ਜੋ ਹੁਣ ਉੱਥੇ ਮਹਿਸੂਸ ਅੱਜ ਹੀ ਇੱਕ ਸਟੇਟਮੈਂਟ ਮਹਾਰਾਸ਼ਟਰ ਚੋਂ ਜਿਹੜਾ ਉਹਨਾਂ ਦਾ ਹਿਟਲਰ ਹੈ, ਹੁਣ ਤੋਂ ਮਰ ਗਿਆ, ਬਾਲ ਠਾਕਰੇ ਉਹਦਾ ਭਤੀਜਾ ਜਿਹੜਾ ਰਾਜ ਠਾਕਰੇ, ਉਹਨੇ ਇੱਕ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਹੋਲੀ ਖੇਡਣ ਵਾਲੇ ਨਾਰਥ ਇੰਡੀਅਨਸ ਦੇ ਹੱਥ ਤੋੜ ਦਿਓ, ਰਾਜ ਠਾਕਰੇ। ਔਰ ਉਹਦਾ ਰੀਜ਼ਨ ਉਹਨੇ ਇਹ ਦਿੱਤਾ ਹੈ, ਉਹਨੇ ਕਿਹਾ ਜੀ ਇਹ ਜਿਹੜੇ ਹੋਲੀ ਜਦੋਂ ਖੇਡਦੇ ਨੇ ਇਹ ਪਾਣੀ ਦਾ ਬਹੁਤ ਮਿਸਯੂਜ਼ ਕਰਦੇ ਨੇ। ਹੁਣ ਹੋਲੀ ਚੱਲ ਰਹੀ ਹੈ ਨਾ, ਅੱਜ ਉਹ ਤਾਂ ਹੀ ਬਿਆਨ ਆਇਆ ਅੱਜ ਕੱਲ੍ਹ 'ਚ। ਉਹਨੇ ਕਿਹਾ ਜੀ ਇਹਨਾਂ ਦੇ ਹੱਥ ਤੋੜ ਦਿਓ। ਉਹਨਾਂ ਨੇ ਕਿਹਾ ਪਾਰਟੀ ਵਰਕਰਾਂ ਦੀ ਮੀਟਿੰਗ 'ਚ ਕਿ ਬਈ ਮਾਰ ਖਾਣ ਲਈ ਤਿਆਰ ਰਹੇ ਜਿਹੜਾ ਸਾਡੀ ਇਹ ਗੱਲ ਨਹੀਂ ਮੰਨਦਾ। ਔਰ ਉਹਨਾਂ ਨੇ ਕਿਹਾ ਕਿ ਲੋਕ ਹੋਲੀ ਖੇਡਣ ਲੱਗਿਆਂ ਪਾਣੀ ਦਾ ਮਿਸਯੂਜ਼ ਕਰਨਗੇ, ਪਹਿਲਾਂ ਉਹਨਾਂ ਨੂੰ ਰਿਕੁਐਸਟ ਕਰੋ, ਨਹੀਂ ਮੰਨਣ ਫਿਰ ਹੱਥ ਚੁੱਕੋ ਤੇ ਉਹਨਾਂ ਨੂੰ ਕੁੱਟੋ। ਔਰ ਹੋਲੀ ਦੇ ਦਿਨ ਰੇਨ ਡਾਂਸ ਲਈ ਵੀ ਪਾਣੀ ਨਹੀਂ ਦਿੱਤਾ ਜਾਏਗਾ। ਕੋਈ ਰੇਨ ਡਾਂਸ ਕਰਦੇ ਹੋਣੇ ਨੇ ਬਈਏ, ਉਹ ਘੋਲ ਕੇ ਪਹਿਲਾਂ ਉਹ ਭੰਗ ਜੇ ਦੇ ਪਕੌੜੇ ਖਾਂਦੇ ਨੇ, ਫਿਰ ਉਹ ਸ਼ਰਾਬਾਂ ਤੇ ਜ਼ੋਰ ਹੁੰਦਾ। ਹੁਣ ਪਾਕਿਸਤਾਨ ਜਦ ਕਿ ਪਹਿਲੀ ਵਾਰੀ ਹੋਲੀ ਦੀ ਛੁੱਟੀ ਕੀਤੀ ਉਹਨਾਂ ਨੇ, ਸਿੰਧ ਸੂਬੇ 'ਚ ਕੱਲ ਸੀ ਕਿ 24 ਹਿੰਦੂ ਜਿਨ੍ਹਾਂ 'ਚ 8 ਜਨਾਨੀਆਂ ਮਰ ਗਏ ਹੋਲੀ ਮਨਾਉਂਦੇ ਸ਼ਰਾਬ ਪੀ ਕੇ, ਜਾਲੀ ਜਿਹੀ ਸ਼ਰਾਬ ਕੋਈ ਮਿਲਦੀ ਹੋਣੀ। ਮੈਂ ਕਿਹਾ ਮਨਾਓ ਹੋਲੀ। ਔਰ ਇਹਨੇ ਰਾਜ ਠਾਕਰੇ ਨੇ ਕਿਹਾ ਕਿ ਜੀ ਪਿਛਲੇ 4 ਸਾਲ ਤੋਂ 3 ਵਾਰ ਮਹਾਰਾਸ਼ਟਰ ਦੇ ਵਿੱਚ ਸੁੱਕਾ ਪਿਆ ਹੋਇਆ, ਡਰਾਟ ਹੈ। ਉਹਨਾਂ ਤਾਂ ਉਹਨੇ ਕਿਹਾ ਜੀ ਇਹਨਾਂ ਨੂੰ ਹੋਲੀ ਸੁੱਝ ਰਹੀ ਹੈ, ਇਹ ਪਾਣੀ ਜਿਹੜਾ ਸੁੱਟ ਕੇ ਬਰਬਾਦ ਕਰ ਰਹੇ ਨੇ। ਸੋ ਬੇਸ਼ੱਕ ਪਾਣੀ ਡੇ ਹੈ, ਅਸੀਂ ਕੋਈ ਦੇ ਰਾਜ ਠਾਕਰੇ ਨੇ ਜੋ ਕਿਹਾ ਉਹਦੇ ਨਾਲ ਕੋਈ ਸਹਿਮਤੀ ਨਹੀਂ ਪ੍ਰਗਟਾਉਂਦੇ, ਪਰ ਅਸੀਂ ਦੱਸ ਰਹੇ ਹਾਂ ਕਿ ਜਿਹੜਾ ਪਾਣੀ ਦਾ ਫਿਕਰ ਹੈ, ਜੇ ਕੋਈ ਬੇਫਿਕਰ ਹੋ ਕੇ ਸੁੱਤਾ ਲੰਮੀਆਂ ਤਾਣਗੇ ਤੇ ਉਹ ਸਿੱਖ ਹੀ ਨੇ ਪੰਜਾਬ ਦੇ। ਕਿ ਸਾਨੂੰ ਕੋਈ ਫਿਕਰ ਨਹੀਂ ਹੈ ਕਿ ਯੂਰੇਨੀਅਮ ਨੇ ਸਾਡਾ ਕੈਂਸਰ ਲੈਵਲ ਕਿੱਥੇ ਲੈ ਆਂਦਾ ਹੈ, ਪਾਣੀ ਦਾ ਲੈਵਲ ਗਰਾਊਂਡ ਵਾਟਰ ਕਿੱਥੇ ਚਲਾ ਗਿਆ, ਲੁੱਟ ਕੇ ਹਰਿਆਣਾ ਰਾਜਸਥਾਨ ਲੈ ਗਏ ਸੀ, ਬਾਕੀ ਵੀ ਲੁੱਟਿਆ ਜਾ ਰਿਹਾ। ਤੇ ਸਾਡੇ ਕਹਿੰਦੇ ਨੇ ਕਿ ਜੀ ਭਾਈ ਕੋਈ ਮਰੇ ਕੋਈ ਜੀਏ, ਸੁਥਰਾ ਘੋਲ ਪਤਾਸੇ ਪੀਏ। ਤੁਸੀਂ ਆਪਣੇ ਉੱਪਰ ਘੋਲੋਗੇ ਕਾਹਦੇ 'ਚ, ਪਾਣੀ ਨਹੀਂ ਹੋਣਾ ਤੇ ਪਤਾਸੇ ਰਹਿਣੇ ਹੀ ਨਹੀਂ ਖਾਣ ਜੋਗੇ ਤੁਹਾਡੇ ਲਈ, ਆਉਣਗੇ ਕਿੱਥੋਂ, ਪੈਸੇ ਲਓਗੇ ਪਤਾਸੇ ਕਿੱਥੋਂ। ਸੋ ਅਸੀਂ ਇਸ ਵਾਟਰ ਡੇ ਦੇ ਉੱਤੇ ਹੁਣ ਕੀ ਸਲਾਹ ਦੇ ਸਕਦੇ ਹਾਂ? ਆਪਣਿਆਂ ਨੂੰ ਕਮਲਿਆਂ ਨੂੰ ਹੀ ਕਹਿ ਸਕਦੇ ਹਾਂ ਕਿ ਭਾਈ ਇਹ ਇਕੱਲੇ ਪਤਾਸੇ ਘੋਲ ਕੇ ਨਾ ਪੀਓ, ਥੋੜਾ ਜਿਹਾ ਕੋਈ ਬਦਾਮ ਬਦੂਮ ਵੀ ਖਾਓ, ਅਕਲ ਦੀ ਦਵਾਈ ਖਾਈਏ, ਆਪਣਾ ਕੋਈ ਫਿਕਰ ਕਰੀਏ। ਅੱਜ ਹੀ ਮੈਨੂੰ ਕੋਈ ਮੈਰੀਲੈਂਡ ਤੋਂ ਕਹਿ ਰਿਹਾ ਸੀ, ਕਹਿੰਦਾ ਜੀ ਉਹ ਕਹਿੰਦਾ ਮੇਰੇ ਮਾਤਾ ਜੀ ਕਹਿੰਦੇ ਨੇ ਵੀ ਤੁਸੀਂ ਸਿਰ ਤੇ ਚੱਕਿਆ ਗੱਡਾ ਸਾਰਾ, ਨਹੀਂ ਐ ਤਾਂ ਸਾਰੇ ਤੁਸੀਂ ਵੀ ਵਿੱਚ ਹੀ ਇਵੇਂ ਹੋ ਜਾਓ। ਉਹ ਮੈਂ ਕਿਹਾ ਭਾਈ ਇਹਨੂੰ ਇਸ਼ਕ ਕਹਿੰਦੇ ਨੇ, ਅਸੀਂ ਤਾਂ ਇਸ਼ਕ ਦੇ ਮਾਰੇ ਹੋਏ ਆ, ਅਸੀਂ ਕਿੱਧਰ ਨੂੰ ਦੌੜਨਾ, ਅਸੀਂ ਤਾਂ ਕਹੀ ਜਾਣਾ। ਸਾਡੇ ਪਿਤਾ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਜੇ ਚੋਰ ਚੋਰੀ ਕਰਨੋਂ ਨਹੀਂ ਹਟਦਾ ਤੇ ਜਿਹੜਾ ਹੋਕਾ ਦੇਣ ਵਾਲਾ ਪਹਿਰੇਦਾਰ ਹੈ ਉਹ ਪਹਿਰਾ ਦੇਣੋਂ ਕਿਉਂ ਹਟੇ ਜਾਂ ਉਹ ਹੋਕਾ ਦੇਣੋਂ ਕਿਉਂ ਹਟੇ। ਪਰ ਇਹ ਜਿਹੜੀ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ ਪਾਣੀ ਦੇ ਹਵਾਲੇ ਨਾਲ ਔਰ ਹਰ ਚੀਜ਼ ਬਹੁਤ ਜਿਹੜੀ ਹੈ ਉਹ ਗ੍ਰੇਵ ਹੈ, ਕ੍ਰਿਟੀਕਲ ਤੋਂ ਵੀ ਅੱਗੇ ਦੀ ਗੱਲ ਹੈ। ਸੋ ਮੇਰਾ ਖਿਆਲ ਹੈ ਹੁਣ ਤੁਸੀਂ ਬ੍ਰੇਕ ਜੀ ਡਾਕਟਰ ਸਾਹਿਬ। ਵੀਅਰਸ ਦੱਸਣ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।